ਦੇ ਉੱਤੇ ਟੈਲੀਫੋਨ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 12 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਇੰਡੀਆ ਦੇ ਵਿੱਚ ਹਮੇਸ਼ਾ ਸੁਣਦੇ ਹੁੰਦੇ ਹਾਂ, ਸਭ ਤੋਂ ਜ਼ਿਆਦਾ ਮਾਰ ਕਿਸਾਨਾਂ ਨੂੰ ਪੈਂਦੀ ਆ। ਅੱਜ ਆਇਓਵਾ ਦੇ ਵਿੱਚ ਇੱਕ ਬਹੁਤ ਵੱਡਾ ਤੂਫਾਨ ਆਇਆ, ਜਿਹਦਾ ਨਾਂ ਡਰੇਚੋ ਕਰਕੇ ਰੱਖਿਆ ਗਿਆ ਸੀ। 10 ਮਿਲੀਅਨ ਏਕੜ ਕਰੌਪ ਜਿਹੜੀ ਆ ਆਇਓਵਾ 'ਚ ਉਸਨੇ ਡੈਮੇਜ ਕਰ ਦਿੱਤੀ। 10 ਮਿਲੀਅਨ ਏਕੜ ਬਹੁਤ ਵੱਡੀ ਹੁੰਦੀ ਆ। 6 ਲੱਖ ਲੋਕ ਹਜੇ ਵੀ ਮਿਡ ਵੈਸਟ ਦੇ ਵਿੱਚ ਬਿਨਾਂ ਬਿਜਲੀ ਤੋਂ ਹੈਗੇ ਆ। ਕਹਿੰਦੇ ਭਈ ਸੀਡਰ ਰੈਪਿਡਸ ਆਇਓਵਾ ਦੇ ਵਿੱਚ 112 ਮੀਲ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਹਵਾਵਾਂ ਉੱਥੇ ਚੱਲੀਆਂ, ਜਿਹਦੇ ਨਾਲ ਐਡਾ ਵੱਡਾ ਨੁਕਸਾਨ ਹੋਇਆ ਹੈਗਾ। ਜੀ ਬਿਲਕੁਲ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਇਸ ਟਾਈਮ ਜਿਹੜੀ ਵਾਪਰੀ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਜੂਝ ਰਿਹਾ ਆ ਇਨਸਾਨ, ਅਤੇ ਖਾਸ ਕਰਕੇ ਕਿਸਾਨ ਵੀ। ਟਰੇਡ ਡੀਲ ਜਿਹੜੀ ਆਪਾਂ ਜਾਣਦੇ ਹਾਂ ਵੀ ਚਾਈਨਾ ਦੇ ਨਾਲ ਬਹੁਤੀ ਜਿਹੜੀ ਉਹ ਨਹੀਂ ਬਣੀ। ਉਹਨਾਂ ਦਾ ਬਹੁਤ ਸਾਰਾ ਜਿਹੜਾ ਮਾਲ ਆ ਚਾਈਨਾ ਨੂੰ ਜਾਂਦਾ ਸੀਗਾ, ਉਹ ਜਿਹੜਾ ਵਿੱਚ ਵਿਚਾਲੇ ਜਿਹੜਾ ਕਾਫੀ ਜ਼ਿਆਦਾ ਘਟਿਆ ਹੋਇਆ ਉੱਧਰ ਜਾਣਾ, ਅਤੇ ਉੱਤੋਂ ਇਸ ਤਰੀਕੇ ਦੀ ਕੁਦਰਤੀ ਮਾਰ ਦੇ ਨਾਲ ਉਹਨਾਂ ਦਾ ਲੱਕ ਜਿਹੜਾ ਉਹ ਜ਼ਰੂਰ ਟੁੱਟਾ ਆ। ਚਲੋ ਆਪਾਂ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਜਿਹੜਾ ਇਸ ਦਾ ਬਣਦਾ ਮੁਆਵਜ਼ਾ ਜਾਂ ਉਹ ਸਾਰੀਆਂ ਚੀਜ਼ਾਂ ਆ ਕਿਤੇ ਨਾ ਕਿਤੇ ਜਿਹੜਾ ਉਹ ਉਹਨਾਂ ਨੂੰ ਹੋ ਸਕਣ, ਤਾਂ ਜੋ ਫਿਰ ਆਪਣੇ ਪੈਰਾਂ ਸਿਰ ਦੁਬਾਰਾ ਅਗਲੇ ਸੀਜ਼ਨ ਦੇ ਲਈ ਉਹ ਖੜ ਸਕਣ। ਜੀ, ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਉਹਨਾਂ ਨੇ ਆਖਿਆ ਹੈ ਵੀ ਉਹ 125 ਮਿਲੀਅਨ ਕਰੋਨਾ ਵਾਇਰਸ ਦੇ ਜਿਹੜੇ ਮਾਸਕ ਨੇ ਉਹ ਵੱਖ-ਵੱਖ ਸਕੂਲਾਂ ਦੇ ਵਿੱਚ ਉਹ ਘੱਲਣ ਜਾ ਰਹੇ ਨੇ। ਅੱਜ ਜਿਹੜਾ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਕਿਸ ਤਰੀਕੇ ਦੇ ਨਾਲ ਰੀਓਪਨ ਹੋਣੇ ਚਾਹੀਦੇ ਨੇ ਸਕੂਲ, ਇਹ ਇਸ ਟਾਈਮ ਕਾਫੀ ਭਖ ਦਾ ਮਸਲਾ ਜਿਹੜਾ ਆ ਉਹ ਬਣਿਆ ਪਿਆ ਹੋਇਆ ਆ। ਪਿਛਲੇ ਹਫਤੇ ਜਿਹੜੇ ਗਵਰਨਰ ਐਂਡਰਿਊ ਕੁਓਮੋ ਨਿਊਯਾਰਕ ਦੇ, ਉਹਨਾਂ ਨੇ ਅਨਾਊਂਸ ਕੀਤਾ ਸੀਗਾ ਵੀ ਜਿਹੜੇ ਸਟੇਟ ਆ ਉਹ ਆਥੋਰਾਈਜ਼ ਕਰਦੀ ਆ ਫਾਲ ਸਮੈਸਟਰ ਦੇ ਵਿੱਚ ਰੀਓਪਨ ਕਰਨ ਦੇ ਲਈ ਜੇ 5% ਪੋਜ਼ੀਟਿਵਿਟੀ ਰੇਟ ਤੋਂ ਘੱਟ ਜਿਹੜਾ ਆ ਉੱਥੇ ਕਰੋਨਾ ਵਾਇਰਸ ਦੇ ਜਿਹੜੇ ਆંકੜੇ ਆ ਉਹ ਰਹਿੰਦੇ ਨੇ। ਸੋ ਇਹ 125 ਮਿਲੀਅਨ ਜਿਹੜੇ ਫੇਸ ਮਾਸਕ ਹੋਣਗੇ, ਇਹ ਰੀਯੂਜ਼ੇਬਲ ਫੇਸ ਮਾਸਕ ਜਿਹੜੇ ਆ ਉਹ ਵੰਡੇ ਜਾਣਗੇ। ਉਹਨਾਂ ਨੇ ਅੱਜ ਇੱਕ ਵਾਰੀ ਫੇਰ ਆਖਿਆ ਵੀ ਆਪਾਂ ਨੂੰ ਆਪਣੇ ਸਕੂਲ ਅਤੇ ਆਪਣੇ ਜਿਹੜੇ ਬਿਜ਼ਨਸ ਆ ਉਹਨਾਂ ਨੂੰ ਮੁੜ ਦੁਬਾਰਾ ਜਿਹੜਾ ਆ ਉਹ ਖੋਲ੍ਹਣਾ ਚਾਹੀਦਾ ਆ, ਅਤੇ ਜਲਦੀ ਖੋਲ੍ਹਣ ਦੀ ਜ਼ਰੂਰਤ ਆ। ਇਸੇ ਤਰ੍ਹਾਂ ਅਮਰੀਕਨ ਸਕੂਲਸ ਨੂੰ ਉਹਨਾਂ ਨੇ ਕਿਹਾ ਵੀ $13 ਬਿਲੀਅਨ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਸ ਨੂੰ ਕੇਅਰਸ ਐਕਟ ਦੇ ਅਧੀਨ ਜਿਹੜੀ ਫੰਡਿੰਗ ਆ ਉਹ ਕੀਤੀ ਗਈ ਹੈਗੀ ਆ। ਨਿਊਯਾਰਕ ਦੇ ਵੀ ਜਿਹੜੇ ਗਵਰਨਰ ਆ ਐਂਡਰਿਊ ਕੁਓਮੋ, ਉਹਨਾਂ ਨੇ ਅਨਾਊਂਸ ਕੀਤਾ ਆ ਵੀ ਜਿੰਨੇ ਵੀ ਸਕੂਲ ਡਿਸਟ੍ਰਿਕਟਸ ਆ ਉਹ ਇਸ ਫਾਲ ਸਮੈਸਟਰ ਦੇ ਵਿੱਚ ਓਪਨ ਹੋਣ ਜਾ ਰਹੇ ਹੈਗੇ ਆ। ਨਿਊਯਾਰਕ ਸਿਟੀ ਦੇ ਨੇਸ਼ਨ ਦੇ ਸਭ ਤੋਂ ਵੱਡਾ ਜਿਹੜਾ ਸਕੂਲ ਡਿਸਟ੍ਰਿਕਟ ਉੱਥੇ ਹੈਗਾ ਆ। ਜੀ, ਜਿਹੜੀ ਕਮਲਾ ਹੈਰਿਸ ਆ ਉਸ ਦੇ ਨਾਮ ਨੂੰ ਲੈ ਕੇ ਹੁਣ ਬੜੀ ਜਿਹੜੀ ਹਰਜੋਤ ਸਿੰਘ ਦੀ ਆ ਵੀ ਪ੍ਰੋਨਾਊਂਸ ਕਿੱਦਾਂ ਕਰਨਾ ਆ। ਕੋਈ ਕੋਮਲਾ ਕਹਿ ਰਿਹਾ ਆ, ਕੋਈ ਕੋਮਲਾ, ਕੋਈ ਕਮਾਲਾ, ਕੋਈ ਕੁਛ ਤੇ ਕੋਈ ਕੁਛ, ਪਰ ਆਪਾਂ ਜਾਣਦੇ ਆ ਵੀ ਸਬ ਕੰਟੀਨੈਂਟ ਨਾਮ ਜਿਹੜਾ ਆ ਉਸ ਨੂੰ ਕਮਲਾ ਜਿਹੜਾ ਆ ਉਹ ਹੈਰਿਸ ਦੇ ਵਜੋਂ ਜਿਹੜਾ ਉਹ ਜਾਣਿਆ ਜਾਂਦਾ ਆ। ਅਤੇ ਅੱਜ ਜਿਹੜੇ ਉੱਦਾਂ ਨੇ ਕਹਿੰਦੇ ਵੀ ਆਪਣੀ ਪਹਿਲੀ ਇਵੈਂਟ ਟੁਗੈਦਰ ਵੀ ਜਿਹੜੀ ਉਹ ਕੀਤੀ ਆ, ਅਤੇ ਇੱਕ ਵਾਰੀ ਉਸਨੇ ਜਿਹੜੀ ਇਹੀ ਚੀਜ਼ ਨੂੰ ਫਿਰ ਦੁਬਾਰਾ ਦੁਹਰਾਇਆ ਆ ਵੀ ਬਾਈਡਨ ਅਤੇ ਟਰੰਪ ਦੇ ਵਿੱਚੋਂ ਜਿਹੜਾ ਬਾਈਡਨ ਨੂੰ ਜਿਹੜਾ ਉਹ ਜਿੱਤਣਾ ਚਾਹੀਦਾ ਆ। ਇਹ ਕਿਉਂਕਿ ਹੁਣ ਚਲੋ ਉਹ ਤਾਂ ਉਹਨਾਂ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਜਿਹੜੇ ਕੈਂਡੀਡੇਟ ਵੀ ਉਹ ਹੈਗੇ ਨੇ, ਸੋ ਇਸ ਕਰਕੇ ਜਿਹੜਾ ਵੀ ਉਹਨਾਂ ਨੇ ਉਹ ਆਖਿਆ ਆ। ਸੋ ਪਹਿਲੀ ਵਾਰੀ ਇਹ ਅਨਾਊਂਸ ਹੋਣ ਤੋਂ ਬਾਅਦ ਦੇ ਵਿੱਚ ਇਸ ਤਰੀਕੇ ਨਾਲ ਆ ਰਿਹਾ ਆ। ਅਤੇ ਕਹਿੰਦੇ ਵੀ ਜਿਹੜੇ ਇੱਦਾਂ ਜਿਹੜਾ ਦੇਖਿਆ ਜਾ ਰਿਹਾ ਆ, ਹਰਜੋਤ ਸਿੰਘ ਜੀ ਵੀ ਇਸ ਨੂੰ ਅਫਰੀਕਨ ਅਮੈਰੀਕਨ ਕੈਂਡੀਡੇਟ ਜਿਹੜਾ ਵਾਈਸ ਪ੍ਰੈਜ਼ੀਡੈਂਟ ਦੇ ਲਈ ਜਿਹੜਾ ਉਹ ਦੱਸਿਆ ਜਾ ਰਿਹਾ ਆ। ਇਹ ਤੀਜੀ ਔਰਤ ਬਣੀ ਹੈ ਜਿਹੜੀ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਲਈ ਜਿਹੜੀ ਉਹ ਖੜੀ ਆ। ਇਹ ਅੱਜ ਤੋਂ ਕਈ ਦਹਾਕੇ ਪਹਿਲਾਂ ਇੱਕ ਸੀਗਾ, ਉਹਨਾਂ ਦਾ ਨਾਮ ਮੈਨੂੰ ਭੁੱਲ ਗਿਆ, ਉਸ ਤੋਂ ਬਾਅਦ ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਸਾਰਾ ਪੈਲਨ
ਤੇ ਹੁਣ ਜਿਹੜੀ ਕਮਲਾ ਹੈਰਿਸ ਜਿਹੜੀ ਆ ਉਸ ਦਾ ਨਾਮ ਜਿਹੜਾ ਉਹ ਆ ਰਿਹਾ ਹੈ ਤੇ ਪਹਿਲੀ ਏਸ਼ੀਅਨ ਅਮਰੀਕਨ ਜਿਹੜੀ ਉਹ ਹੋਊਗੀ ਜਿਹੜੀ ਮੇਜਰ ਪਾਰਟੀ ਟਿਕਟ ਦੇ ਉੱਤੇ ਇਸ ਦਾ ਨਾਮ ਜਿਹੜਾ ਉਹ ਆਇਆ ਆ। ਤੇ ਇਸ ਤੋਂ ਪਹਿਲਾਂ ਜਿਨ੍ਹਾਂ ਦੇ ਨਾਲ ਜੋ ਬਾਈਡਨ ਸੀਗੇ ਉਹ ਪਹਿਲੇ ਅਫਰੀਕਨ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਆ ਉਹ ਬਣੇ ਸੀਗੇ। ਸੋ ਬਿਲਕੁਲ ਬਹੁਤ ਸਾਰੀਆਂ ਅਫਵਾਹਾਂ ਵੀ ਆਲਰੇਡੀ ਚੱਲਣੀਆਂ ਸ਼ੁਰੂ ਹੋ ਗਈਆਂ, ਕਹਿੰਦੇ ਵੀ ਜਿਹੜੀ ਕਮਲਾ ਦੇਵੀ ਹੈਰਿਸ ਆ ਉਹ ਪ੍ਰੈਜ਼ੀਡੈਂਟ ਨਹੀਂ ਬਣ ਸਕਦੀ ਜੇ ਇਨ ਕੇਸ ਜੋ ਬਾਈਡਨ ਜਿੱਤਦੇ ਆ ਅਤੇ ਉਹਨਾਂ ਨੂੰ ਉਸ ਸਮੇਂ ਦੇ ਦੌਰਾਨ ਬਿਮਾਰ ਹੋ ਜਾਂਦੇ ਜਾਂ ਕੁਛ ਵੀ, ਜਾਂ ਉਹਨਾਂ ਨੂੰ ਸਟੈਪ ਡਾਊਨ ਕਰਨਾ ਪੈਂਦਾ। ਅਤੇ ਕਹਿ ਰਹੇ ਆ ਵੀ ਇਹ ਐਂਕਰ ਬੇਬੀ ਹੈਗੀ ਆ, ਕਿਉਂਕਿ ਜਿਹੜੀ ਕਮਲਾ ਦੀ ਮਦਰ ਆ ਉਹ ਇੰਡੀਆ ਤੋਂ ਸੀ ਅਤੇ ਫਾਦਰ ਜਿਹੜੇ ਉਹ ਜਮਾਇਕਾ ਤੋਂ ਸੀ, ਪਰ ਕਮਲਾ ਹੈਰਿਸ ਇੱਥੇ ਦੀ US ਦੀ ਹੀ ਬੋਰਨ ਆ। ਸੋ ਇਹਦੇ ਕਹਿੰਦੇ ਵੀ ਇਹਦੇ 'ਤੇ ਕੋਈ ਕੁਐਸਚਨ ਨਹੀਂ ਹੋਣਾ ਚਾਹੀਦਾ। ਜਿਹੜੇ ਫੈਕਟ ਚੈੱਕ ਆ ਉਹਨਾਂ ਨੇ ਇਹ ਦੱਸਿਆ ਹੈਗਾ। ਬਿਲਕੁਲ ਇੱਦਾਂ ਹੀ ਹੈ ਜਿੱਦਾਂ ਟਰੰਪ ਹੁਣੇ ਬਰਾਕ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਵੀ ਇਹੀ ਬਰਥਰ ਮੂਵਮੈਂਟ ਜਿਸ ਨੂੰ ਆਖਿਆ ਜਾਂਦਾ ਸੀਗਾ ਵੀ ਦਿਖਾਓ ਜੀ ਆਪਣਾ ਸਰਟੀਫਿਕੇਟ, ਦਿਖਾਓ ਸਰਟੀਫਿਕੇਟ ਕਿੱਥੇ ਦੇ, ਜਿਹੜੇ ਤੁਸੀਂ ਆਪਣਾ ਬਰਥ ਸਰਟੀਫਿਕੇਟ ਦੀ ਮੰਗ ਜਿਹੜੀ ਉਹ ਕਰਦੇ ਰਹੇ ਸੀਗੇ। ਉਹ ਵੈਸੇ ਦੇਖਿਆ ਜਾਵੇ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਟੈਡ ਕਰੂਜ਼ ਆ ਉਹਦਾ ਕੈਨੇਡਾ 'ਚ ਜਨਮ ਹੋਇਆ ਆ, ਪਰ ਉਹ ਕਿਉਂਕਿ ਦੋਨੋਂ ਹੀ ਉਹਦੇ ਪੇਰੈਂਟਸ ਅਮਰੀਕਨ ਸੀਗੇ ਇਸ ਲਈ ਉਹਨੂੰ ਅਮਰੀਕਨ ਸਿਟੀਜ਼ਨਸ਼ਿਪ ਜਿਹੜੀ ਆ ਉਹ ਜ਼ਰੂਰ ਮਿਲੀ ਸੀਗੀ। ਜੀ, ਅਗਲੀ ਖਬਰ ਵੱਲ ਜਾਈਏ ਜਿਹੜੇ ਬਹੁਤ ਸਾਰੇ ਆਪਣੇ ਪੰਜਾਬੀਆਂ ਨੂੰ ਵੀ ਇਫੈਕਟ ਕਰ ਸਕਦੀ। ਕੈਲੀਫੋਰਨੀਆ ਸਟੇਟ ਦੇ ਵਿੱਚ ਊਬਰ ਅਤੇ ਲਿਫਟ ਦੇ ਡਰਾਈਵਰਸ ਦੇ ਬਾਬਤ ਹੈਗੀ ਆ। ਅੱਜ ਊਬਰ ਦੇ CEO ਦਾਰਾ ਖੁਸ਼ਰੋ ਸ਼ਾਹੀ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਜੇ ਕੈਲੀਫੋਰਨੀਆ ਸਟੇਟ ਨੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਆ ਵੀ ਊਬਰ ਅਤੇ ਲਿਫਟ ਦੇ ਡਰਾਈਵਰਸ ਇੰਪਲਾਈਜ਼ ਹੈਗੇ ਆ, ਸੋ ਜੇ ਉਹਦੇ ਉੱਤੇ ਜ਼ੋਰ ਪਾਇਆ ਤੇ ਹੋ ਸਕਦਾ ਅਸੀਂ ਕੈਲੀਫੋਰਨੀਆ ਸਟੇਟ ਨੂੰ ਛੱਡ ਹੀ ਦਈਏ ਵੀ ਕੈਲੀਫੋਰਨੀਆ ਦੇ ਵਿੱਚ ਊਬਰ ਅਤੇ ਲਿਫਟ ਦੋਨੋਂ ਜਿਹੜੀ ਆ ਉਹ ਆਪਣੇ ਡਰਾਈਵਰਸ ਨਹੀਂ ਵਰਤੂਗੀ। ਸੋ ਇਹਦੇ ਨਾਲ ਜਿਹੜਾ ਆ ਟੈਕਸੀ ਡਰਾਈਵਰ ਜਿਹੜੇ ਪਿਛਲੇ ਸਾਲਾਂ 'ਚ ਜਿਨ੍ਹਾਂ 'ਤੇ ਬਹੁਤ ਬੁਰਾ ਅਸਰ ਪਿਆ ਸੀ, ਉਹਨਾਂ ਦੇ ਜਿਹੜੀ ਇੱਕ ਤਰ੍ਹਾਂ ਨਾਲ ਇਨਕਮ ਦੇ ਚਾਂਸ ਵੱਧ ਸਕਦੇ ਆ। ਪਰ ਊਬਰ ਲਿਫਟ ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਜੋਬ ਦੇ ਰਹੀ ਆ, ਚਾਹੇ ਉਹ ਫੁੱਲ ਟਾਈਮ ਆ ਜਾਂ ਪਾਰਟ ਟਾਈਮ ਆ। ਸੋ ਇਹ ਕਿੰਨਾ ਕੁ ਜ਼ਿਆਦਾ ਇਹਦੇ 'ਤੇ ਅਸਰ ਹੋਊਗਾ ਇਹ ਆਉਣ ਵਾਲੇ ਹੁਣ ਦਿਨਾਂ ਦੇ ਵਿੱਚ ਪਤਾ ਲੱਗੂਗਾ। ਜੀ, ਇੱਕ ਕਾਫੀ ਹਰਜੋਤ ਸਿੰਘ ਜੀ ਬਹੁਤ ਵੱਡੀ ਮਾਰਕੀਟ ਆ ਕੈਲੀਫੋਰਨੀਆ, ਜਿੱਥੇ 40 ਮਿਲੀਅਨ ਤੋਂ ਵੱਧ ਲੋਕ ਰਹਿੰਦੇ ਆ ਅਤੇ ਉਹਨਾਂ ਨੂੰ ਕਾਫੀ ਮੁਨਾਫਾ ਵੀ ਜਿਹੜਾ ਇੱਥੇ ਡੈਫੀਨੇਟਲੀ ਹੁੰਦਾ ਹੀ ਹੋਊਗਾ। ਇਹ ਇੱਕ ਡਰਾਵਾ ਜਿਹੜਾ ਉਹ ਜ਼ਰੂਰ ਹੁਣ ਪੇਸ਼ ਕਰ ਰਹੇ ਆ। ਸਮਾਂ ਜਿਹੜਾ ਫਿਰ ਜਾਂਦਾ ਆ, ਇੱਕ ਟਾਈਮ ਦੇ ਉੱਤੇ ਆਪਾਂ ਦੇਖਦੇ ਹੀ ਰਹੇ ਸੀ ਵੀ ਟੈਕਸੀ ਵਾਲਿਆਂ ਦੀ ਪੂਰੀ ਜਿਹੜੀ ਉਹ ਚੜ੍ਹਾਈ ਸੀਗੀ, ਜਿਹਦੇ ਕੋਲ ਟੈਕਸੀ ਦੀ ਪਲੇਟ ਹੁੰਦੀ ਸੀਗੀ ਤਾਂ ਉਹ ਮੈਡੈਲੀਅਨ ਵਾਲੇ ਆ ਅਤੇ ਉਹ ਕਹਿੰਦੇ ਸੀ ਵੀ ਬੱਲੇ ਬੱਲੇ ਆ, ਪਰ ਉਹ ਫਿਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਕੀਮਤਾਂ ਜਿਹੜੀਆਂ ਉਹ ਡਿੱਗੀਆਂ। ਊਬਰ ਦੀ ਜਿਹੜੀ ਆ ਜਿਉਂ-ਜਿਉਂ ਉਹ ਤਾਂ ਨੂੰ ਜਾਂਦੀ ਰਹੀ ਅਤੇ ਹੁਣ ਊਬਰ ਅਤੇ ਲਿਫਟ ਦੇ ਉੱਤੇ ਇੱਕ ਹਿਸਾਬ ਦੇ ਨਾਲ ਪ੍ਰਸ਼ਨ ਚਿੰਨ੍ਹਾਂ ਵੀ ਉਹਨਾਂ ਦੇ ਭਵਿੱਖ ਨੂੰ ਲੈ ਕੇ। ਅਤੇ ਟੈਕਸੀ ਵਾਲੇ ਤਾਂ ਜ਼ਰੂਰ ਇਸ ਦੇ ਵਿੱਚ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰਨਗੇ, ਪਰ ਹਰਜੋਤ ਸਿੰਘ ਜੀ ਜਿੰਨਾ ਟੈਕਨੋਲੋਜੀ ਦਾ ਜ਼ਮਾਨਾ ਆ, ਇੱਦਾਂ ਜੇ ਮੰਨ ਲਓ ਊਬਰ ਲਿਫਟ ਵਾਲੇ ਜਾਂਦੇ ਕੋਈ ਨਾ ਕਿਸੇ ਨੇ ਹੋਰ ਨੇ ਇਸ ਸਪੇਸ ਨੂੰ ਕੈਪਚਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਆ। ਸੋ ਜਿਹੜੇ ਟੈਕਸੀ ਵਾਲੇ ਵੀ ਉਹਨਾਂ ਨੂੰ ਵੀ ਧਿਆਨ ਜ਼ਰੂਰ ਦੇਣਾ ਚਾਹੀਦਾ ਵੀ ਇੱਦਾਂ ਦੀ ਕੋਈ ਐਪ ਊਪ ਜਿਹੜੀ ਮਿਲ ਜੁਲ ਕੇ ਜੇ ਖੁਦ ਬਣਾ ਸਕਦੇ ਆ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਕਰ ਸਕਦੇ ਆ ਅਤੇ ਉਹ ਉਸ ਪੋਸੀਬਿਲਿਟੀ ਵੱਲ, ਉਸ ਸੰਭਾਵਨਾ ਵੱਲ ਵੀ ਇਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਬਿਲਕੁਲ, ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ਾਵੀਅਰ ਬੋਸੇਰਾ ਉਹਨਾਂ ਨੇ ਕਿਹਾ ਵੀ ਇਹ ਪ੍ਰੈਸ਼ਰ ਟੈਕਟਿਕ ਆ, ਇੱਕ ਜਿਹੜੀ ਪ੍ਰੋਪੋਜੀਸ਼ਨ 20 ਆ ਜਿਸ ਨੇ ਡਿਸਾਈਡ ਕਰਨਾ ਹੈਗਾ ਉਹਦੇ 'ਤੇ $30 ਮਿਲੀਅਨ ਆਲਰੇਡੀ ਊਬਰ ਲਿਫਟ ਨੇ ਆਪਣਾ ਪੁੱਟ ਕਰ ਦਿੱਤਾ ਅਤੇ $50 ਮਿਲੀਅਨ ਕਹਿੰਦੇ ਡੋਡੈਸ਼, ਇੰਸਟਾਕਾਰਟ ਅਤੇ ਪੋਸਟਮੇਟਸ ਵੱਲੋਂ ਪਾਇਆ ਜਾਊਗਾ। ਸੋ ਪੂਰੇ ਜ਼ੋਰ ਦੇ ਨਾਲ ਉਹ ਟਰਾਈ ਕਰ ਰਹੇ ਹੈਗੇ ਆ ਵੀ ਊਬਰ ਲਿਫਟ ਜਿਹੜੀ ਆ ਉਹਦੇ ਡਰਾਈਵਰ ਨੂੰ ਇੰਡੀਪੈਂਡੈਂਟ ਕੰਟਰੈਕਟਰ ਹੀ ਗਿਣਿਆ ਜਾਵੇ। ਜੀ, ਜਿਹੜੀ ਦੂਜੇ ਸਟਿਮੂਲਸ ਕਹਿ ਲਓ ਵੀ ਬਿੱਲ ਨੂੰ ਲੈ ਕੇ ਜਿਹੜੀ ਚਰਚਾਵਾਂ ਚੱਲ ਰਹੀਆਂ, ਨੈਗੋਸੀਏਸ਼ਨਸ ਕਿੱਥੇ ਖੜੀਆਂ ਆ, ਉਸ ਦੇ ਬਾਰੇ ਜੇ ਆਪਾਂ ਜਾਣਕਾਰੀ ਦਿੰਦੇ ਜਾਈਏ ਤਾਂ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਕਹਿ ਰਹੇ ਸੀਗੇ ਵੀ ਹਾਊਸ ਦੀ ਸਪੀਕਰ ਜਿਹੜੀ ਆ ਉਸਨੇ ਉਹਨਾਂ ਤੱਕ ਪਹੁੰਚ ਕੀਤੀ ਆ ਵੀ ਆਪਾਂ ਦੁਬਾਰਾ ਜਿਹੜੇ ਸਟਿਮੂਲਸ ਪੈਕੇਜ ਦੀਆਂ ਨੈਗੋਸੀਏਸ਼ਨ ਆ ਗੱਲਬਾਤ ਉਸ ਨੂੰ ਮੁੜ ਚਾਲੂ ਕਰੀਏ। ਪਰ ਕਹਿੰਦੇ ਵੀ ਜਿਹੜੇ ਨੈਗੋਸ਼ੀਏਟਰ ਆ ਉਹ ਵੀਕਐਂਡ 'ਤੇ ਵੀ ਨਹੀਂ ਮਿਲੇ, ਨਾ ਉਹ ਕੱਲ੍ਹ ਮਿਲੇ ਸੀ ਅਤੇ ਨਾ ਹੀ ਉਹ ਜਿਹੜੇ ਉਹ ਮੰਗਲਵਾਰ ਨੂੰ ਮਿਲੇ ਸੀ। ਕਹਿੰਦੇ ਵੀ ਇਹ ਗੱਲਬਾਤ ਕਰਨ ਦੀ ਬਜਾਏ ਇੱਕ ਦੂਜੇ ਦੇ ਉੱਤੇ ਇਹਨਾਂ ਨੇ ਜਿਹੜਾ ਬਲੇਮ ਆ ਉਹ ਸੁੱਟਣਾ ਜਿਹੜਾ ਉਹ ਸ਼ੁਰੂ ਕੀਤਾ। ਸੈਨੇਟ ਦੀ ਫਲੋਰ ਦੇ ਉੱਤੇ ਕੱਲ੍ਹ ਜਿਹੜੇ ਮਿਚ ਮਕੌਨਲ ਆ ਉਹਨਾਂ ਨੇ ਕਿਹਾ ਵੀ ਇਹ ਵਾਸ਼ਿੰਗਟਨ ਦੀ ਗੇਮ ਨਹੀਂ ਆ, ਇਹ ਨੈਸ਼ਨਲ ਕ੍ਰਾਈਸਿਸ ਆ। ਦੇਸ਼ ਦੇ ਵਿੱਚ ਇਸ ਟਾਈਮ ਵਿਪਤਾ ਜਿਹੜੀ ਉਹ ਆਈ ਹੋਈ ਆ ਅਤੇ ਮੁਲਕ ਜਿਹੜਾ ਆ ਉਹ ਚੰਗੇ ਤਰੀਕੇ ਦੇ ਨਾਲ ਤਾਂ ਹੀ ਅੱਗੇ ਵੱਧ ਸਕਦਾ ਆ ਵੀ ਜੇ ਡੈਮੋਕ੍ਰੇਟ ਲੀਡਰ ਆ ਇਸ ਨੂੰ ਕ੍ਰਾਈਸਿਸ ਮੰਨਣ ਅਤੇ ਆਪਣੇ ਲੀਡਰਸ਼ਿਪ ਜਿਹੜੀ ਆ ਉਸ ਦੇ ਵਿੱਚ ਇਹ ਦਿਖਾਉਣ। ਇਹ ਹੁਣ ਦੇਖਦੇ ਹਾਂ ਕੀ ਬਣਦਾ ਹੈ। ਅੱਜ ਤੋਂ ਉੱਦਾਂ 3 ਮਹੀਨੇ ਪਹਿਲਾਂ ਹੀ ਮਈ 15 ਨੂੰ
ਡੈਮੋਕ੍ਰੇਟ ਮੈਜੋਰਟੀ ਵਾਲੇ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਹੀਰੋਜ਼ ਐਕਟ ਜਿਹੜਾ ਆ ਉਹ ਪਾਸ ਕੀਤਾ ਸੀ, ਜਿਸ ਦੇ ਉੱਤੇ ਸੈਨੇਟ ਜਿਹੜੇ ਮੈਜੋਰਟੀ ਵਾਲੇ GOP ਵਾਲਿਆਂ ਨੇ ਕੁਝ ਵੀ ਜਿਹੜਾ ਆ ਉਹ ਨਹੀਂ ਕੀਤਾ, ਕੁੰਡਲੀ ਮਾਰ ਕੇ ਬੈਠੇ ਰਹੇ। ਅਤੇ ਹੁਣ ਜਦੋਂ ਇਹਨਾਂ ਨੇ ਆਪਣਾ ਬਿੱਲ ਲਿਆਂਦਾ ਆ ਤਾਂ ਉਸ ਦੇ ਉੱਤੇ ਹੁਣ ਡੈਮੋਕ੍ਰੇਟ ਜਿਹੜੇ ਆ ਉਹ ਆਨਾਕਾਨੀ ਕਰ ਰਹੇ ਆ। ਸੋ ਇਹ ਦੋਨਾਂ ਹੀ ਪਾਰਟੀਆਂ ਦੇ ਦੁਆਰਾ ਗ੍ਰੈਂਡ ਸਟੈਂਡਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ। ਅਤੇ ਇਨ ਦੀ ਐਂਡ ਜਿਹੜਾ ਅਮਰੀਕਨ ਆ, ਜਿਹੜਾ ਇੱਥੇ ਕੰਮ ਕਰਨ ਵਾਲਾ, ਚਾਹੇ ਉਹ ਬਿਜ਼ਨਸ ਵਾਲਾ ਆ ਅਤੇ ਚਾਹੇ ਉਹ ਇੰਪਲੋਈ ਆ ਅਤੇ ਚਾਹੇ ਉਹ ਇੰਪਲੋਇਰ ਆ, ਉਹਨਾਂ ਦੇ ਉੱਤੇ ਇਸ ਦਾ ਭੈੜਾ ਅਸਰ ਪੈ ਰਿਹਾ ਹੈ। ਸੋ ਬਿਲਕੁਲ ਸਟਿਮੂਲਸ ਪੈਕੇਜ ਦਾ ਨਾਮ ਪਾਸ ਹੋਣ ਕਰਕੇ ਜਿਹੜੀ USCIS ਹੈਗੀ ਆ ਉਹਦੇ 'ਤੇ ਬਹੁਤ ਬੜਾ ਅਸਰ ਪੈਣ ਜਾ ਰਿਹਾ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੀਆਂ ਕਿ ਤੁਹਾਡੇ ਸਿਟੀਜ਼ਨਸ਼ਿਪ, ਗ੍ਰੀਨ ਕਾਰਡ ਅਤੇ ਵੀਜ਼ਾ ਜਿੰਨੇ ਵੀ ਇਮੀਗਰੈਂਟਸ ਆ ਉਹਨਾਂ ਦੇ ਉੱਤੇ ਪ੍ਰੋਸੈਸ ਕਰਦੀ ਆ। ਕਹਿੰਦੇ ਪਏ ਉਹਨਾਂ ਦੇ 70% ਦੇ ਕਰੀਬ ਜਿਹੜੇ ਇੰਪਲਾਈ ਆ ਉਹਨਾਂ ਦੀ ਫਰਲੋ ਹੋਣ ਜਾ ਰਹੀ, ਉਹਨਾਂ ਦੀ ਛੁੱਟੀ ਹੋਊਗੀ। ਟੋਟਲ ਇੰਪਲਾਈ 20,000 ਹੈਗੇ USCIS ਦੇ, ਜਿਹਦੇ ਵਿੱਚੋਂ 13,400 ਇੰਪਲਾਈ ਅਗਸਤ 30 ਨੂੰ ਜਿਹੜੀ ਆ ਜੇ ਕੁਛ ਨਾ ਹੋਇਆ ਕਾਂਗਰਸ ਵੱਲੋਂ ਅਤੇ ਉਹਨਾਂ ਦੀ ਜਿਹੜੀ ਛੁੱਟੀ ਹੋ ਜਾਊਗੀ। $1.2 ਬਿਲੀਅਨ USCIS ਨੇ ਮੰਗਿਆ ਸੀ, ਪਰ ਕੋਈ ਡੀਲ ਨਹੀਂ ਬਣੀ ਹੈਗੀ ਕਾਂਗਰਸ ਦੇ ਵਿੱਚ। ਸੋ ਅੱਜ 12 ਤਰੀਕ ਹੋ ਗਈ ਆ ਅਤੇ ਥੋੜ੍ਹੇ ਦਿਨ ਰਹਿੰਦੇ ਆ। ਦੇਖ ਲਓ ਵੀ ਜੇ ਕਿਤੇ ਫਿਰ 14,000 ਦੇ ਕਰੀਬ ਇੰਪਲਾਈ ਛੁੱਟੀ 'ਤੇ ਚਲ ਗਿਆ, ਫਿਰ ਐਪਲੀਕੇਸ਼ਨ ਤਾਂ ਮੈਨੂੰ ਲੱਗਦਾ ਸਾਲਾਂ ਬੱਧੀ ਜਿਹੜੇ ਲੱਗੂਗਾ ਟਾਈਮ, ਜਿਸ ਹਿਸਾਬ ਨਾਲ ਜੇ ਚੱਕਾ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਰੁਕ ਜਾਣਾ ਆ। ਜਿਹੜਾ ਇਮੀਗ੍ਰੇਸ਼ਨ ਦੀ ਪ੍ਰੋਸੈਸਿੰਗ ਦਾ ਵੀ ਉਹ ਸਾਰੀਆਂ ਚੀਜ਼ਾਂ ਦਾ ਇਹ ਦੇਖਦੇ ਹਾਂ ਕੀ ਹੁੰਦਾ। ਜਦੋਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਨਹੀਂ ਜਿਹੜਾ 1 ਮਹੀਨਾ ਵੀ ਹੋਰ ਕੱਟ ਸਕਦੇ, ਅਤੇ ਫਿਰ ਜਦੋਂ ਆਡਿਟ ਕੀਤਾ ਗਿਆ ਦੇਖਿਆ ਗਿਆ ਕਹਿੰਦੇ ਵੀ ਨਹੀਂ ਤੁਹਾਡੇ ਕੋਲ ਹੈਗੇ ਆ ਜੇ 1-2 ਮਹੀਨੇ ਦੇ ਜਿਹੜੇ ਡਾਲਰ, ਅਤੇ ਫਿਰ ਉਹ ਹੁਣ ਅਗਸਤ ਦੇ ਐਂਡ ਤੱਕ ਜਿਹੜਾ ਉਹ ਚਾਲੂ ਰੱਖਣਗੇ ਪੂਰੇ ਆਪਣੇ ਇੰਪਲੋਈਜ਼ ਦੇ ਨਾਲ। ਫਿਰ ਉਸ ਤੋਂ ਬਾਅਦ ਦੇ ਵਿੱਚ ਜੇ ਉਸ ਦੇ ਦੌਰਾਨ ਕੋਈ ਨਹੀਂ ਬਣਦੀ ਗੱਲਬਾਤ ਤਾਂ ਫਿਰ ਇਹ ਸਮਝੌਤਾ ਜਿਹੜਾ ਆ ਇਹਨਾਂ ਦਾ ਸ਼ਾਇਦ ਨਾ ਹੋਵੇ। ਡੈਮੋਕ੍ਰੇਟ ਪਾਰਟੀ ਵਾਲੇ ਵੀ ਇਸ ਦੇ ਵਿੱਚ ਕਹਿੰਦੇ ਵੀ ਡਾਲਰ ਅਸੀਂ ਤੁਹਾਨੂੰ ਦੇਵਾਂਗੇ, ਪਰ ਉਹ ਕਹਿੰਦੇ ਵੀ ਕੁਛ ਜਿਹੜੀਆਂ ਮੰਗਾਂ ਆ ਉਹਨਾਂ ਦੀਆਂ ਵੀ ਜਿਹੜੀਆਂ ਉਹ ਮੰਨੀਆਂ ਜਾਣ। ਸੋ ਦੇਖਦੇ ਹਾਂ ਵੀ ਕੀ ਸਮਝੌਤਾ ਇਹ ਹੁੰਦਾ ਆ ਜਾਂ ਨਹੀਂ। ਅਤੇ ਆਲਰੇਡੀ ਬਹੁਤ ਜ਼ਿਆਦਾ ਅਸਰ ਇਮੀਗ੍ਰੇਸ਼ਨ 'ਤੇ ਹੋ ਚੁੱਕਾ ਆ। ਕਹਿੰਦੇ ਪਈ ਫਿਸਕਲ ਈਅਰ ਜਿਹੜਾ 2017 ਤੋਂ ਲੈ ਕੇ ਸਾਲ 2019 ਤਾਈਂ 9 ਲੱਖ ਇਮੀਗਰੈਂਟਸ ਦੀਆਂ ਜਿਹੜੀਆਂ ਪਟੀਸ਼ਨਸ ਆ ਉਹ ਘਟ ਗਈਆਂ ਹੈਗੀਆਂ। ਸੋ ਇਹਦੇ ਕਰਕੇ ਹੁਣ ਤੁਸੀਂ ਦੇਖੋ ਵੀ ਕਿੰਨੀ ਇਹਨਾਂ ਨੂੰ ਫੀਸ ਆਉਣੀ ਸੀ, ਉਹ ਸਾਰੇ ਪੈਸੇ ਜਿਹੜੇ ਘਟ ਗਏ ਆ। ਇਸੇ ਕਰਕੇ USCIS ਜਿਹੜੀ ਆ ਉਹ ਘਾਟੇ 'ਚ ਜਾ ਰਹੀ ਆ। ਜੀ ਇੱਧਰ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਜਿਹੜਾ ਕਾਨੀਆ ਵੈਸਟ ਇੱਕ ਰੈਪਰ ਹੈਗਾ ਆ, ਉਹ ਵੀ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਹੜੀ ਉਹ ਚਲਾ ਰਿਹਾ ਆ। ਖਬਰ ਇਹ ਆ ਰਹੀ ਆ ਵੀ ਉਹ ਜੈਰਡ ਕੁਸ਼ਨਰ ਦੇ ਨਾਲ ਲਗਾਤਾਰ ਮੁਲਾਕਾਤਾਂ ਜਿਹੜੀਆਂ ਉਹ ਕਰਦਾ ਜਾ ਰਿਹਾ ਆ। ਇਹ ਇਸ ਟਾਈਮ ਸੰਭਾਵਨਾ ਬਣੀ ਆ, ਅਤੇ ਜਿਹੜੇ ਇਸ ਦੇ ਵਿਰੋਧੀ ਵੀ ਆ ਉਹ ਇਹੀ ਗੱਲ ਦਾ ਦਾਅਵਾ ਕਰ ਰਹੇ ਆ ਵੀ ਇਸ ਦਾ ਸਿਰਫ ਅਤੇ ਸਿਰਫ ਇਹੀ ਮਕਸਦ ਆ ਵੀ ਬਾਈਡਨ ਅਤੇ ਹੈਰਿਸ ਦੀ ਜਿਹੜੀ ਕੈਂਪੇਨ ਆ ਉਸ ਨੂੰ ਜਿਹੜਾ ਕਿਤੇ ਨਾ ਕਿਤੇ ਨੀਵਿਆਂ ਜਿਹੜਾ ਉਹ ਕੀਤਾ ਜਾ ਸਕੇ, ਉਹਨਾਂ ਦੇ ਵੋਟਰਸ ਨੂੰ ਜਿਹੜਾ ਉਹ ਘੱਟ ਕੀਤਾ ਜਾਵੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਕੀ ਬਣਦਾ ਹੈ। ਪਰ ਕਾਨੀਆ ਵੈਸਟ ਦੀ ਅਤੇ ਜੈਰਡ ਕੁਸ਼ਨਰ ਦੀ ਮੁਲਾਕਾਤਾਂ ਕਈ ਤਰੀਕੇ ਦੇ ਨਾਲ ਜਿਹੜੇ ਆ ਉਹ ਸ਼ੰਕੇ ਜਿਹੜੇ ਉਹ ਪੈਦਾ ਕਰਦੀਆਂ ਨੇ। ਜੀ ਅਗਲੀ ਖਬਰ ਇਕੋਨਮੀ ਨੂੰ ਲੈ ਕੇ ਆ। ਸਟੇਨ ਮਾਰਟ ਨਾਮ ਦੀ ਇੱਕ ਇਹ ਡਿਸਕਾਊਂਟ ਸਟੋਰ ਫਰੈਂਚਾਈਜ਼ੀ ਹੈਗੀ, ਜਿਨ੍ਹਾਂ ਦੇ 300 ਦੇ ਕਰੀਬ ਸਟੋਰ ਹੈਗੇ ਆ। ਇਹ ਕਹਿੰਦੇ ਵੀ ਅਸੀਂ ਚੈਪਟਰ 11 ਬੈਂਕਰਪਸੀ ਫਾਈਲ ਕਰਨ ਜਾ ਰਹੇ ਹਾਂ, ਅਤੇ ਬਹੁਤ ਸਾਰੇ ਸਟੋਰ ਉਹ ਕਲੋਜ਼ ਵੀ ਕਰ ਦੇਣਗੇ। ਇਹਦਾ ਉਹਨਾਂ ਨੇ ਮੇਨ ਕਾਰਨ ਕਰੋਨਾ ਵਾਇਰਸ ਪੈਂਡੈਮਿਕ ਦੱਸਿਆ, ਅਤੇ ਨਾਲ ਦੀ ਨਾਲ ਕਹਿੰਦੇ ਵੀ ਲੋਕਾਂ ਦਾ ਪਰਚੇਜ਼ ਕਰਨ ਦਾ ਜਿਹੜਾ ਬਿਹੇਵੀਅਰ ਆ ਉਹ ਬਦਲ ਗਿਆ, ਵੀ ਔਨਲਾਈਨ ਚੀਜ਼ਾਂ ਬਾਈ ਕਰ ਰਹੇ ਆ, ਜਿਹਦੇ ਕਰਕੇ ਜਿਹੜੇ ਰੀਟੇਲ ਸਟੋਰਸ ਆ ਉਹਨਾਂ ਦੇ ਉੱਤੇ ਬਹੁਤ ਅਸਰ ਪੈ ਰਿਹਾ ਹੈਗਾ ਆ। ਅਤੇ ਇਹ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਸਟੋਰ ਜਿਸ ਤਰ੍ਹਾਂ ਲਾਰਡ ਐਂਡ ਟੇਲਰ, ਮੈਨਸ ਵੇਅਰ ਹਾਊਸ, JC ਪੈਨੀ, ਬਰੁਕਸ ਬ੍ਰਦਰਸ, ਨਿਊਯਾਰਕ ਐਂਡ ਕੰਪਨੀ, ਸਰਲਾ ਟੇਬਲ, ਪੀਅਰ 1 ਇੰਪੋਰਟਸ ਅਤੇ ਲੱਕੀ ਬ੍ਰਾਂਡਸ ਜਿਹੜੇ ਆ ਬੈਂਕਰਪਸੀ ਫਾਈਲ ਕਰ ਚੁੱਕੇ ਆ। ਜੀ ਜਿਹੜੀ ਲਿਬਰਲ ਜਿਹੜੀ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਬਣੀ ਆ, ਕਾਂਗਰਸ ਵੂਮਨ ਅਲੈਗਜ਼ੈਂਡਰੀਆ ਓਕਾਸੀਓ-ਕੋਰਟਿਜ਼, ਇਲਹਾਨ ਉਮਾਰ ਅਤੇ ਹੋਰ ਵੀ ਜਿਹੜੀਆਂ ਕਈ ਨੇ, ਉਹਨਾਂ ਨੇ ਆਪੋ ਆਪਣੀਆਂ ਪ੍ਰਾਇਮਰੀਜ਼ ਦੇ ਵਿੱਚ ਕਹਿੰਦੇ ਜਿੱਤ ਪ੍ਰਾਪਤ ਕੀਤੀ ਆ। ਕਹਿੰਦੇ ਵੀ ਉਹਨਾਂ ਦੇ ਖਿਲਾਫ ਜਿਹੜੀਆਂ ਪ੍ਰਾਇਮਰੀਜ਼ ਦੇ ਵਿੱਚ ਵੈਲ ਫੰਡਡ ਦੂਜੇ ਪਾਸੋਂ ਵੀ ਆਈਆਂ ਸੀਗੀਆਂ ਚੁਣੌਤੀਆਂ, ਪਰ ਜਿਹੜੀ ਉਹਨਾਂ ਨੂੰ ਹਰਾਉਣ 'ਚ ਕਾਮਯਾਬ ਰਹੇ ਆ। ਓਕਾਸੀਓ-ਕੋਰਟਿਜ਼ ਦੇ ਨਾਲ ਖਬਰ ਇਹ ਆ ਵੀ ਕਹਿੰਦੇ ਵੀ ਡੈਮੋਕ੍ਰੇਟ ਪਾਰਟੀ ਦੀ ਕਨਵੈਨਸ਼ਨ ਸਪੀਚ ਉਸ ਨੂੰ 60 ਸਕਿੰਟ ਯਾਨੀ ਕਿ 1 ਮਿੰਟ ਦੇ ਲਈ ਜਿਹੜੀ ਆ ਬੋਲਣ ਦਾ ਸਮਾਂ ਜਿਹੜਾ ਆ ਉਹ ਦਿੱਤਾ ਗਿਆ ਆ। ਇਸ ਦੇ ਉੱਤੇ ਉਹਨੇ ਇਹੀ ਟਿੱਪਣੀ ਕੀਤੀ ਹੈ ਵੀ ਮੈਨੂੰ ਸਿਰਫ 1 ਮਿੰਟ ਦਾ ਸਮਾਂ ਦਿੱਤਾ ਹੈ, 60 ਸੈਕਿੰਡਸ। ਕਹਿੰਦੇ ਮੈਂ ਮੰਗਿਆ ਨਹੀਂ, ਇਹ ਉਹਨਾਂ ਨੇ ਮੈਨੂੰ ਦਿੱਤਾ ਹੈ, ਅਤੇ ਪਰ ਕਹਿੰਦੇ ਵੀ ਮੈਂ ਜਿਹੜਾ ਆ ਇਸ ਦੀ ਜਿਹੜੀ ਵਰਤੋਂ ਕਰੂੰਗੀ
ਤੇ ਦੇਖਦੇ ਹਾਂ ਵੀ 1 ਮਿੰਟ ਦੇ ਵਿੱਚ ਉਹ ਕੀ ਕੁਛ ਜਿਹੜੀ ਉਹ ਬੋਲ ਸਕਦੀ ਹੈਗੀ ਆ। ਫਲੋਰੀਡਾ ਦੇ ਵਿੱਚ ਜਿਸ ਦਿਨ ਜਾਣੀ ਕਿ ਅਗਸਤ 11 ਨੂੰ ਸਭ ਤੋਂ ਜ਼ਿਆਦਾ ਕੇਸ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ, ਕਹਿੰਦੇ ਸੇਮ ਡੇ ਫਲੋਰੀਡਾ ਦੇ ਇੱਕ ਸ਼ੈਰਿਫ ਨੇ ਆਪਣੇ ਸਾਰੇ ਹੀ ਜਿਹੜੇ ਡਿਪਟੀਜ਼ ਆ ਅਤੇ ਜਿਹੜੇ ਆਫਿਸ ਦੇ ਵਿੱਚ ਵਿਜ਼ਿਟ ਕਰਨ ਲੋਕ ਆ ਰਹੇ ਆ ਉਹਨਾਂ ਨੂੰ ਇਹ ਕਿਹਾ ਵੀ ਇੱਥੇ ਮਾਸਕ ਪਾ ਕੇ ਨਾ ਆਓ। ਸੋ ਦੇਖੋ ਇਹ ਕਈ ਜਿਹੜੇ ਕਮਲੇ ਲੋਕ ਆ ਉਹ ਇੱਦਾਂ ਦੇ ਵੀ ਹੈਗੇ ਆ ਵੀ ਉਹ ਜਿਸ ਦਿਨ ਸਭ ਤੋਂ ਜ਼ਿਆਦਾ ਕੇਸ ਹੋਏ ਹੈਗੇ ਆ ਅਤੇ ਉਹ ਫਿਰ ਜੇ ਹੁਣ ਪੁਲਿਸ ਵਾਲੇ ਜਾਂ ਸ਼ੈਰਿਫ ਵਾਲੇ ਨਹੀਂ ਇਹ ਕੰਮ ਕਰ ਰਹੇ ਤਾਂ ਆਮ ਲੋਕ ਜਿਹੜੇ ਕਿਸ ਤਰ੍ਹਾਂ ਕਰਨਗੇ। 5.5 ਲੱਖ ਦੇ ਕਰੀਬ ਕਰੋਨਾ ਵਾਇਰਸ ਦੇ ਕੇਸ ਫਲੋਰੀਡਾ ਸਟੇਟ 'ਚ ਹੋ ਚੁੱਕੇ ਆ। 9,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ। ਜੀ ਹਰਜੋਤ ਸਿੰਘ ਜੀ, ਬਾਈਡਨ ਕੈਂਪੇਨ ਰਿਪੋਰਟ ਕਰ ਰਿਹਾ ਹੈ, ਕਹਿੰਦੇ ਵੀ ਜਦੋਂ ਤੋਂ ਉਹਨਾਂ ਨੇ ਕਮਲਾ ਦੇਵੀ ਹੈਰਿਸ ਦਾ ਨਾਮ ਅਨਾਊਂਸ ਕੀਤਾ ਆ ਉਸ ਤੋਂ ਬਾਅਦ 'ਚ 24 ਘੰਟਿਆਂ 'ਚ ਇਹਨਾਂ ਨੇ $26 ਮਿਲੀਅਨ ਜਿਹੜੇ ਉਹ ਰੇਜ਼ ਕਰ ਲਏ ਨੇ ਇਸ ਕੈਂਪੇਨ ਦੇ ਲਈ। ਅਤੇ ਇਹਨਾਂ ਕੈਂਪੇਨ ਨੇ ਦੱਸਿਆ ਵੀ ਕਹਿੰਦੇ 1.5 ਲੱਖ ਪਹਿਲੀ ਵਾਰ ਫਸਟ ਟਾਈਮ ਕੰਟਰੀਬਿਊਟਰ ਜਿਹੜੇ ਆ ਉਹ ਐਡ ਹੋਏ ਨੇ। ਆਈ ਥਿੰਕ ਹਰਜੋਤ ਸਿੰਘ ਜੀ ਡੈਮੋਕ੍ਰੇਟ ਪਾਰਟੀ ਵਾਲੇ ਜਾਂ ਬਾਈਡਨ ਕੈਂਪੇਨ ਖਾਸ ਕਰਕੇ ਉਹ ਇਹ ਵੀ ਦੇਖ ਰਿਹਾ ਸੀਗਾ ਵੀ ਜਿਹੜਾ ਪ੍ਰੋਗਰੈਸਿਵ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਕਿਤੇ ਨਾ ਕਿਤੇ ਵੋਟਰ ਆ ਉਹ ਪਿਛਲੀ ਵਾਰੀ ਖੁੰਝ ਗਿਆ ਸੀ, ਉਹ ਜਿਹੜਾ ਉਹ ਵੋਟ ਪਾਉਣ ਨਹੀਂ ਸੀ ਨਿਕਲਿਆ। ਅਤੇ ਦੂਜੇ ਪਾਸੇ ਜਿਹੜੀ ਅਫਰੀਕਨ ਅਮੈਰੀਕਨ ਕਮਿਊਨਿਟੀ ਆ ਉਹਨਾਂ ਦੀਆਂ ਵੋਟਾਂ ਵੀ ਉਹਨਾਂ ਨੇ ਲਵਾਉਣੀਆਂ ਸੀ। ਸੋ ਆਈ ਥਿੰਕ ਇਹ ਇੱਕ ਸਿਲੈਕਸ਼ਨ ਉਹਨਾਂ ਨੇ ਇਸ ਪੱਖ ਤੋਂ ਜਿਹੜਾ ਜ਼ਿਆਦਾ ਤਰਜੀਹ ਦੇ ਕੇ ਕਮਲਾ ਦੇਵੀ ਹੈਰਿਸ ਦਾ ਜਿਹੜਾ ਨਾਮ ਆ ਉਹਨਾਂ ਨੇ ਇਹ ਚੁਣਿਆ ਹੈਗਾ ਆ। ਸੋ ਦੇਖਦੇ ਹਾਂ ਕੀ ਬਣਦਾ ਹੈਗਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਇੱਕ ਜਿਹੜੀ ਖਬਰ ਆ ਰਹੀ ਆ ਵੀ ਜਿਹੜਾ ਇਸ ਟਾਈਮ USPS ਦਾ ਜਿਹੜਾ ਨਵਾਂ ਪੋਸਟ ਮਾਸਟਰ ਆ ਉਹ ਉਸ ਦੇ ਉੱਤੇ ਹੁਣ ਇਹ ਲਗਾਤਾਰ ਦੋਸ਼ ਆ ਰਹੇ ਆ ਵੀ ਜਾਣ ਬੁੱਝ ਕੇ ਉਹ ਜਿਹੜੀਆਂ ਤੁਹਾਡੀਆਂ ਵੋਟਸ ਆ ਮੇਲ ਇਨ ਬੈਲਟ ਐਬਸੈਂਟੀ ਬੈਲਟ ਆ ਉਹਨਾਂ ਨੂੰ ਸਲੋ ਡਾਊਨ ਦੇ ਪ੍ਰੋਸੈਸ ਦੇ ਵਿੱਚ ਹੈਗਾ ਆ। ਅਤੇ ਕਈ ਕਹਿੰਦੇ ਵੀ ਉਸ ਦੇ ਲਾਈਕਲੀ ਕੌਨਫਲਿਕਟ ਆਫ ਇੰਟਰਸਟ ਜਿਹੜੇ ਆ ਉਹ ਸਾਹਮਣੇ ਆ ਸਕਦੇ ਆ। ਖਬਰ ਰਿਪੋਰਟ ਇਹ ਆ ਰਹੀ ਸੀ ਵੀ US ਦੇ ਹਾਊਸ ਦੇ ਵਿੱਚ USPS ਨੂੰ ਬਚਾਉਣ ਦੇ ਲਈ ਜਿਹੜੀਆਂ ਆ ਉਹ ਇੱਕ ਬਿੱਲ ਜਿਹੜਾ ਉਹ ਲਿਆਂਦਾ ਜਾ ਸਕਦਾ ਆ ਡੈਮੋਕ੍ਰੇਟ ਪਾਰਟੀ ਦੇ ਦੁਆਰਾ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਉਹ ਕਿੱਥੇ ਤੱਕ ਜਿਹੜਾ ਉਹ ਜਾਂਦਾ ਆ। ਉਹ ਆਪਾਂ ਦੇਖਦੇ ਹਾਂ ਵੀ ਰਿਪਬਲਿਕਨ ਪਾਰਟੀ ਵਾਲੇ ਕਹਿੰਦੇ ਆ ਵੀ ਅਸੀਂ ਸਟੈਂਡ ਲੈਂਦੇ, ਪਰ ਅਜਿਹੇ ਮਾਮਲਿਆਂ 'ਚ ਜਿੱਥੇ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਆ ਉਹ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਤੇ ਚੁੱਪੀ ਧਾਰੀ ਬੈਠੇ ਹੋਏ ਆ। ਜੀ ਅਗਲੀ ਖਬਰ ਵਰਜੀਨੀਆ ਤੋਂ ਆ ਰਹੀ ਆ ਜਿੱਥੇ ਕਿ ਇੱਕ ਮਿਲਟਰੀ ਦਾ ਹੈਲੀਕਾਪਟਰ ਆ ਉਸ ਨੂੰ ਸੋਮਵਾਰ ਨੂੰ ਸ਼ਾਟ ਕੀਤਾ ਗਿਆ। ਉਹਦੇ ਕਹਿੰਦੇ 1000 ਫੀਟ ਦੀ ਉਚਾਈ ਦੇ ਉੱਤੇ ਉਹ ਚੱਲ ਰਿਹਾ ਸੀ ਆਲਟੀਟਿਊਡ ਦੇ ਉੱਤੇ ਅਤੇ ਜਦੋਂ ਉਸ 'ਤੇ ਗੋਲੀਆਂ ਮਾਰੀਆਂ ਗਈਆਂ ਜਿਹਦੇ ਨਾਲ ਉਹ ਕਰੈਸ਼ ਹੋ ਗਿਆ ਅਤੇ ਇੱਕ ਪਾਇਲਟ ਜਿਹੜਾ ਆ ਉਹ ਫੱਟੜ ਵੀ ਹੋਇਆ ਹੈਗਾ ਅਤੇ ਇੱਕ ਪਾਇਲਟ ਜਿਹੜਾ ਉਹ ਬਚ ਗਿਆ। ਜੀ ਬਿਲਕੁਲ, ਕਹਿੰਦੇ ਵੀ ਆਪਣੀ ਰੈਗੂਲਰ ਟ੍ਰੇਨਿੰਗ ਮਿਸ਼ਨ ਜਿਹੜੀ ਆ ਰੂਟੀਨ ਟ੍ਰੇਨਿੰਗ ਜਿਹੜੀ ਆ ਉਹ ਕਰ ਰਹੇ ਸੀਗੇ ਫਸਟ ਹੈਲੀਕਾਪਟਰ ਸਕੁਆਡਰਨ ਦੇ ਵਿੱਚ ਨਾਲ ਇਹ ਹੈਲੀਕਾਪਟਰ ਜੁੜਿਆ ਸੀ। FBI ਤੇ ਏਅਰ ਫੋਰਸ ਜਿਹੜੀ ਹੈ ਇਨਵੈਸਟੀਗੇਟ ਕਰ ਰਹੀ ਹੈ ਕਿ ਕਿਸ ਨੇ ਇਹਨੂੰ ਸ਼ਾਟ ਕੀਤਾ ਹੈਗਾ ਆ। ਜੀ ਜੀ ਤੇ ਇੱਕ ਬੇਨਤੀ ਕਰਨੀ ਆ ਰਾਜਕਨਵੀਰ ਸਿੰਘ ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਹੋਣ ਵਾਲਾ। ਜਿਹੜੇ ਸਟਾਕਟਨ ਏਰੀਏ ਦੇ ਵਿੱਚ ਇੱਕ ਆਪਣਾ ਕੋਈ ਪੰਜਾਬੀ ਭਰਾ ਕਾਫੀ ਜ਼ਿਆਦਾ ਬਿਮਾਰ ਆ ਕਰੋਨਾ ਵਾਇਰਸ ਕਰਕੇ, ਸੋ ਉਹਨਾਂ ਨੇ ਬੇਨਤੀ ਕੀਤੀ ਆ ਵੀ ਜੇ ਕਿਸੇ ਨੂੰ ਪਹਿਲਾਂ ਕਰੋਨਾ ਵਾਇਰਸ ਹੋਇਆ ਹੋਵੇ ਉਹ ਬਚ ਗਿਆ ਉਹ ਠੀਕ ਹੋ ਗਿਆ ਮਤਲਬ ਕਹਿਣ ਦਾ, ਅਤੇ ਉਸ ਦੇ V1 ਪਲਾਜ਼ਮਾ ਦੀ ਜ਼ਰੂਰਤ ਹੈਗੀ ਆ। ਜੇ ਕੋਈ B+ ਪਲਾਜ਼ਮਾ ਦੀ, ਅਤੇ ਜੇ ਕੋਈ ਇਹ ਸੇਵਾ ਕਰਨੀ ਚਾਹੁੰਦਾ ਆ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ 408 272 5200 'ਤੇ ਕਾਲ ਕਰ ਲਿਓ, ਫਿਰ ਅਸੀਂ ਤੁਹਾਨੂੰ ਉਹਨਾਂ ਦਾ ਕੰਟੈਕਟ ਦੇ ਦਾਂਗੇ। ਜੇ ਇੱਕ ਵਾਰੀ ਫਿਰ ਜੇ ਕੋਈ ਵੀ ਪਿਛਲੇ ਮਹੀਨਾ ਕੁ ਪਹਿਲਾਂ ਬਿਮਾਰ ਹੋਇਆ ਸੀ ਕਰੋਨਾ ਦੇ ਨਾਲ ਪਰ ਹੁਣ ਠੀਕ ਆ, ਉਸ ਦੇ B+ ਪਲਾਜ਼ਮਾ ਦੀ ਜ਼ਰੂਰਤ ਆ ਤਾਂ ਕਿ ਬਹੁਤ ਹੀ ਸੀਰੀਅਸ ਆਪਣਾ ਕੋਈ ਭੈਣ ਭਰਾ ਹੈਗਾ ਆ ਉਹਨੂੰ ਜਿਹੜੀ ਆ ਮਦਦ ਮਿਲ ਸਕੇ। ਜੀ ਜੀ ਬਿਲਕੁਲ, ਸਟਾਕਟਨ ਏਰੀਏ ਦੇ ਵਿੱਚ ਹੈਗੇ ਇਲਾਕੇ ਦੇ ਵਿੱਚ ਜਿਹੜੀ ਇਸ ਚੀਜ਼ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਤੇ ਬਿਲਕੁਲ, ਅਤੇ ਹਰਜੋਤ ਸਿੰਘ ਜੀ ਦੱਸ ਜਾਈਏ ਅੱਜ ਜਿਹੜੀ ਸਟਾਕ ਮਾਰਕੀਟ ਦੇ ਵਿੱਚ ਕਾਫੀ ਭਾਰੀ ਉਛਾਲ ਜਿਹੜਾ ਆ ਉਹ ਦੇਖਿਆ ਗਿਆ। 290 ਪੁਆਇੰਟ ਜਿਹੜੀ ਆ ਡਾਊ ਜੋਨ ਆ ਉਹ ਅੱਪ ਗਈ ਆ 27,976 ਦੇ ਉੱਤੇ 1% ਦੇ ਵਾਧੇ ਤੋਂ ਬਾਅਦ 'ਚ ਜਿਹੜਾ ਉਹ ਮਾਰਕੀਟ ਕਲੋਜ਼ ਹੋਈ। ਨੈਸਡੈਕ ਟੈਕਨੋਲੋਜੀ ਵਾਲੇ ਖੇਤਰ ਦੇ ਵਿੱਚ ਵੀ ਵਾਧਾ ਦੇਖਿਆ ਗਿਆ, 229 ਪੁਆਇੰਟ ਮਾਰਕੀਟ ਉੱਤੇ ਗਈ। 11,000 ਦਾ ਅੰਕੜਾ ਜਿਹੜਾ ਇਹਨਾਂ ਨੇ ਪਾਰ ਕੀਤਾ, 11,012 ਦੇ ਉੱਤੇ ਕਲੋਜ਼ ਹੋਈ। S&P ਦੇ ਵਿੱਚ 46 ਪੁਆਇੰਟਾਂ ਦਾ ਵਾਧਾ ਹੋਇਆ, 3,380 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਉੱਧਰ ਲਗਾਤਾਰ ਜਦੋਂ ਹੁਣ ਇਨਵੈਸਟਰ ਸਟਾਕ ਦੇ ਵਿੱਚ ਕਰਦੇ ਆ ਤਾਂ ਫਿਰ ਸੋਨੇ ਦੀ ਕੀਮਤ ਜਿਹੜੀ ਘਟਣੀ ਕਹਿੰਦੇ ਉਹ ਲਾਜ਼ਮੀ ਹੁੰਦੀ ਆ, ਅਤੇ $1939 ਪ੍ਰਤੀ ਆਊਂਸ ਜਿਹੜੀ ਇਸ ਟਾਈਮ
ਸੋਨੇ ਜੀ। ਦੀ ਕੀਮਤ ਰਹੀ ਹੈ। ਇੱਕ ਆਉਂਸ ਦੇ ਵਿੱਚ ਤਕਰੀਬਨ 28 ਕੁ ਗ੍ਰਾਮ ਹੁੰਦੇ ਜੀ। ਨੇ। ਹਾਂਜੀ ਇੱਕ ਯੂਐਸ ਡਾਲਰ ਦੀ ਕੀਮਤ ਅੱਜ $1 ਤੇ 32 ਸੈਂਟ ਰਹੀ ਹੈ ਕੈਨੇਡੀਅਨ ਡਾਲਰ ਦੀ। ਇੱਕ ਯੂਐਸ ਡਾਲਰ ਦੇ ਬਰਾਬਰ 74 ਪੈਸੇ ਤੇ 74 ਰੁਪਈਏ ਤੇ 72 ਪੈਸੇ ਇੰਡੀਅਨ ਰੁਪੀਜ਼ ਦੀ ਰਹੀ ਹੈਗੀ ਆ। ਜੀ, ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਇੱਥੇ ਹੀ ਹੁਣ ਜਿਹੜਾ ਸਮਾਪਤ ਹੈ। ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੇਰੇ ਰਾਜਕਰਮਜੀਤ ਸਿੰਘ ਤੇ ਵੱਲੋਂ। ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ ਕਰਵਾਓ। ਤੁਸੀਂ ਇਹ ਮਰਦਮਸ਼ੁਮਾਰੀ ਆਨਲਾਈਨ my2020census.gov ਦੇ ਉੱਤੇ ਜਾ